ਬਿਸਮਿਲ੍ਲਾ ਰਹਿਮਾਨ ਰਹੀਮ ਤੇ ਅਸਲਾਮ ਵਾਲੇਕਮ। 16 ਜੂਨ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਫਸ ਗਈ ਜਾਨ ਸ਼ਿਕੰਜੇ ਅੰਦਰ। ਇਹੋ ਜਿਹੀ ਖਬਰ ਹੈ ਕਿ ਕਿਸੇ ਦੀ ਜਾਨ ਸ਼ਿਕੰਜੇ ਅੰਦਰ ਫਸੀ ਹੈ, ਨਾ ਉਹਨੂੰ ਸਮਝ ਆਉਂਦੀ ਵੀ ਇੱਧਰ ਜਾਈਏ ਜਾਂ ਇੱਧਰ ਜਾਈਏ, ਕਿਸੇ ਪਾਸੇ ਵੀ ਜਾਣ ਜੋਗੇ ਅਸੀਂ ਰਹੇ ਕੋਈ ਨਹੀਂ। ਇਹ ਅਸੀਂ ਗੱਲ ਕਰਨ ਰਹੇ ਹਾਂ ਸਾਡੀ ਬਹੁਤ ਹੀ ਮੁਹਤਰਮ ਕਿਆਦਤ ਜਿਹੜੀ ਹੈ ਜਮਾਤ ਇਸਲਾਮੀ ਦੀ। ਵਰਕਰਸ ਦੀ ਗੱਲ ਨਹੀਂ ਕਰਦੇ। ਜਮਾਤ ਇਸਲਾਮੀ ਦਾ ਵਰਕਰ ਬੜਾ ਪੜ੍ਹਿਆ ਲਿਖਿਆ ਔਰ ਬੜਾ ਸਾਬਤ ਕਦਮ ਔਰ ਬੜਾ ਅੱਛਾ ਵਰਕਰ ਹੈ। ਔਰ ਮੈਂ ਜਿਹੜੇ ਜਮਾਤ ਇਸਲਾਮੀ ਦੇ ਵਰਕਰਸ ਨੇ ਉਹਨਾਂ ਦਾ ਬੜਾ ਦਿਲੋਂ ਇਹਤਰਾਮ ਕਰਦਾ, ਕਿਉਂਕਿ ਉਹਨਾਂ ਦੇ ਵਿੱਚ ਬਾਈ ਐਂਡ ਲਾਰਜ ਇਮਾਨਦਾਰ ਲੋਕ ਨੇ ਔਰ ਮੁਲਕ ਲਈ ਬਿਹਤਰੀ ਚਾਹੁੰਦੇ ਨੇ। ਉਹ ਅਲੱਗ ਗੱਲ ਹੈ ਕਿ ਉੱਤੇ ਜਿਹੜੀ ਲੀਡਰਸ਼ਿਪ ਹੈ ਉਹ ਉਹਨਾਂ ਨੂੰ ਉਂਝੀ ਟੋਪੀ ਪਾਉਂਦੀ ਹੈ, ਜਿਵੇਂ ਚੌਧਰੀ ਨਿਜ਼ਾਮੁਦੀਨ ਨੇ 77 ਸਾਲਾਂ 'ਚ ਸਾਰੇ ਪਾਕਿਸਤਾਨੀਆਂ ਨੂੰ ਪਵਾਈ ਹੈ। ਤੇ ਜਿਹੜੀ ਜਮਾਤ ਇਸਲਾਮੀ ਦੀ ਲੀਡਰਸ਼ਿਪ ਹੈ, ਸਾਰੀ ਨਹੀਂ ਪਰ ਬਹੁਤੀ ਸਾਰੀ ਜਿਹੜੀ ਹੈ, ਉਹਨਾਂ ਨੇ ਇੰਝ ਹੀ ਅਕਸਰ ਔਕਾਤ ਟੋਪੀਆਂ ਹੀ ਪਵਾਈਆਂ ਨੇ। ਹੁਣ ਜਮਾਤ ਇਸਲਾਮੀ ਬੜੀ ਭੈੜੀ ਫਸੀ ਹੈ। ਕਿਸ ਤਰ੍ਹਾਂ ਫਸੀ ਹੈ? ਸ਼ਾਇਦ ਹੀ ਕਿਸੇ ਜੰਗ ਦੇ ਵਿੱਚ ਇੰਨਾ ਮੁਸ਼ਕਿਲ ਵਕਤ ਮੇਰਾ ਖਿਆਲ ਨਾ ਇਰਾਨ ਵਾਲਿਆਂ 'ਤੇ ਹੈ ਤੇ ਨਾ ਇਸਰਾਈਲ ਵਾਲਿਆਂ 'ਤੇ ਨਾ ਇਰਾਨ ਔਰ ਇਸਰਾਈਲ ਦੇ ਦਰਮਿਆਨ ਜਿਹੜਾ ਇਰਾਕ ਤੇ ਉਰਦਨ ਹੈ ਉਹਨਾਂ ਦੇ ਉੱਤੇ ਵੀ, ਜਿਨ੍ਹਾਂ ਦੇ ਉੱਤੋਂ ਦੀ ਮਿਜ਼ਾਈਲ ਲੰਘ ਕੇ ਜਾ ਰਹੇ ਨੇ, ਉਹਨਾਂ 'ਤੇ ਵੀ ਐਡਾ ਔਖਾ ਕੰਮ ਨਹੀਂ। ਤੁਸੀਂ ਸੋਚੋਗੇ ਕਿ ਉਹ ਕਿਉਂ ਜੀ? ਜਮਾਤ ਇਸਲਾਮੀ ਨੂੰ ਕੀ ਬਣ ਗਈਆਂ? ਉਹਨਾਂ ਨੂੰ ਕਿਹੜਾ ਵਕਤ ਪੈ ਗਿਆ ਗਿੱਲ ਸਾਹਿਬ ਜਿਹੜਾ ਤੁਸੀਂ ਕਹਿੰਦੇ ਹੋ ਕਿ ਉਹਨਾਂ ਦੇ ਉੱਤੇ ਬੜਾ ਮੁਸ਼ਕਿਲ ਵਕਤ ਹੈ? ਦੱਸਣਾ ਮੈਂ ਤੁਹਾਨੂੰ ਪਤਾ ਕਿ ਜਦੋਂ ਵੀ ਇਸਲਾਮੀ ਮੁਲਕ ਕਿਸੇ ਦੇ ਵਿੱਚ ਵੀ ਜੰਗ ਲੱਗਦੀ ਹੈ ਤੇ ਜਮਾਤ ਇਸਲਾਮੀ ਫੌਰੀ ਤੌਰ ਤੇ ਆਪਣਾ ਲਾਉਂਦੀ ਹੈ ਜਨਾਬ, ਕਿਤੇ ਨਾ ਕਿਤੇ ਟੈਂਟ ਤੰਬੂ ਅਤੇ ਚੰਦਾ ਇਕੱਠਾ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਮੁਜਾਹਿਦੀਨ ਵੀ ਇਕੱਠੇ ਕਰਨਾ ਸ਼ੁਰੂ ਕਰ ਦਿੰਦੀ ਹੈ ਵੀ ਉੱਥੇ ਜਾ ਕੇ ਉਸ ਇਸਲਾਮੀ ਮੁਲਕ ਵਾਸਤੇ ਅਸੀਂ ਲੜਨਾ, ਉਹਦੀ ਜਿਹੜੀ ਹੈ ਉਹ ਬਕਾ ਵਾਸਤੇ, ਉਹਦੀ ਆਜ਼ਾਦੀ ਵਾਸਤੇ, ਉਹਦੇ ਦਿਫਾ ਵਾਸਤੇ ਅਸੀਂ ਜਾ ਕੇ ਲੜਨਾ। ਚਲੋ ਲੜ ਨਹੀਂ ਵੀ ਸਕਦੇ ਤੁਸੀਂ ਤੇ ਚੰਦਾ ਦਿੰਦੇ ਜਾਓ। ਮੁੰਡੇ ਜਿਹੜੇ ਯੂਨੀਵਰਸਿਟੀਆਂ ਦੇ ਸਾਹਮਣੇ ਖੜੇ ਹੋ ਕੇ ਲਾ ਕੇ ਆਪਣਾ, ਮੇਰਾ ਮਤਲਬ ਕੈਂਪ ਸ਼ੈਂਪ, ਜਿਹੜੇ ਬੰਦੇ ਗੱਡੀਆਂ ਗੁੱਡੀਆਂ ਤੋਂ ਲੰਘਦੇ ਨੇ ਉਹਨਾਂ ਨੂੰ ਡੱਕ ਕੇ ਕੋਈ 5 ਦੇ ਦੇ, 10 ਦੇ ਦੇ, 20 ਦੇ ਦੇ, ਰਾਏ ਲੱਲਾ ਜੋ ਕਿਸੇ ਨੇ ਦੇਣਾ ਉਹ ਦਿੰਦਾ ਜਾਏ। ਲੇਕਿਨ ਇਸ ਵਾਰੀ ਅਸੀਂ ਬੜੇ ਬੁਰੇ ਫਸੇ। ਇੰਨੇ ਮੁਸ਼ਕਿਲ ਅਸੀਂ ਕਿਸੇ ਜੰਗ 'ਚ ਨਹੀਂ ਫਸੇ। ਅਸੀਂ ਦਾ ਮਤਲਬ ਜਮਾਤ ਇਸਲਾਮੀ ਵਾਲੀ ਲੀਡਰਸ਼ਿਪ ਜਿਹੜੀ, ਕਿਉਂਕਿ ਨਾ ਹੀ ਇਰਾਨ ਵਾਸਤੇ ਅਸੀਂ ਚੰਦਾ ਮੰਗ ਸਕਦੇ ਹਾਂ, ਕਿਉਂਕਿ ਇਰਾਨ ਨਾਲ ਸਾਨੂੰ ਐਡੀ ਜ਼ਿਆਦਾ ਉਲਫਤ ਨਹੀਂ ਹੈ। ਔਰ ਉਹਦੀ ਵਜੂਹਾਤ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਝੁਕਾਓ ਹੈ, ਸਾਡਾ ਅਕੀਦਾ ਫਿਕਰੀ ਤੌਰ 'ਤੇ ਜਾਂ ਕਿਸੇ ਵੀ ਤਰੀਕੇ ਨਾਲ ਸਿਆਸੀ ਤੌਰ 'ਤੇ ਸਾਡਾ ਝੁਕਾਓ ਜਿਹੜਾ, ਮੈਂ ਜਮਾਤ ਇਸਲਾਮੀ ਦੀ ਗੱਲ ਕਰ ਰਿਹਾ, ਸਾਡਾ ਮੈਂ ਮੁਹਾਵਰਤਨ ਕਹਿਣ ਡਿਆ, ਜਿਹੜਾ ਝੁਕਾਓ ਹੈ ਉਹ ਸਾਊਦੀ ਅਰਬ ਵਾਲੇ ਪਾਸੇ। ਤੇ ਇਸ ਲਈ ਅਸੀਂ ਜਿਹੜਾ ਗਲਤੀ ਨਾਲ ਵੀ ਇਹੋ ਜਿਹਾ ਕੰਮ ਤੇ ਕੋਈ ਕਰਨਾ ਨਹੀਂ, ਮਤਲਬ ਇਰਾਨ ਵਾਸਤੇ ਤੇ ਅਸੀਂ ਚੰਦਾ ਮੰਗ ਨਹੀਂ ਸਕਦੇ। ਦੂਸਰੇ ਪਾਸੇ ਇਸਰਾਈਲ ਜਿਹੜਾ ਉਹਦੇ ਵਾਸਤੇ ਵੀ ਚੰਦਾ ਨਹੀਂ ਮੰਗ ਸਕਦੇ, ਉਹਦੀ ਮਦਦ ਦਾ ਵੀ ਐਲਾਨ ਨਹੀਂ ਕਰ ਸਕਦੇ, ਜਾਂ ਉਹਨੂੰ ਵੀ ਤਾਕਤ ਦੇਣ ਦੀ ਕੋਈ ਗੱਲ ਨਹੀਂ ਕਰ ਸਕਦੇ। ਤੇ ਫਸ ਗਈ ਜਾਨ ਸ਼ਿਕੰਜੇ ਅੰਦਰ ਦੋਵੇਂ ਪਾਸੇ। ਨਾ ਇਰਾਨ ਵਾਸਤੇ ਕੋਈ ਮਦਦ ਕਰ ਸਕਦੇ ਆ, ਨਾ ਚੰਦਾ ਇਕੱਠਾ ਕਰ ਸਕਦੇ ਆ, ਨਾ ਇਸਰਾਈਲ ਵਾਸਤੇ। ਮੈਂ ਇਹ ਜਮਾਤ ਇਸਲਾਮੀ ਦੀ ਲੀਡਰਸ਼ਿਪ ਦਾ ਜਿਹੜਾ ਇਸ ਵੇਲੇ ਜਿਹੜੀ ਮੁਸੀਬਤ 'ਚ ਕੜਮਾਸ 'ਚ ਪਏ ਨੇ ਉਹ ਦੱਸਣ ਡਿਆ ਤੁਹਾਨੂੰ। ਹੁਣ ਇਹ ਤੁਸੀਂ ਜ਼ਰਾ ਅੱਜ ਕੌਮੈਂਟ ਕਰਕੇ ਜਮਾਤ ਇਸਲਾਮੀ ਦੀ ਲੀਡਰਸ਼ਿਪ ਨੂੰ ਦੱਸਣਾ ਕਿ ਬਈ ਇਹਨਾਂ ਹਾਲਾਤ ਦੇ ਵਿੱਚ ਉਹ ਕਰਨ ਕੀ, ਉਹ ਕਿਹੜੇ ਪਾਸੇ ਜਾਣ, ਮੰਜੀ ਕਿੱਥੇ ਡਾਉਣ, ਉਹਨਾਂ ਨੂੰ ਸਮਝ ਨਹੀਂ ਆਉਣ ਡਈ। ਇਰਾਨ ਵਾਸਤੇ ਉਹ ਕੁਝ ਕਰਨਾ ਨਹੀਂ ਚਾਹੁੰਦੇ ਤੇ ਇਸਰਾਈਲ ਵਾਸਤੇ ਜ਼ਾਹਿਰ ਹੈ ਕੁਝ ਕਰ ਨਹੀਂ ਸਕਦੇ। ਤੇ ਬੜਾ ਕੰਮ ਜਿਹੜਾ ਸਮੱਸਿਆ ਗੰਭੀਰ ਹੈ। ਜਦੋਂ ਉਹਨਾਂ ਨੂੰ ਫਿਰ ਬਹੁਤ ਗੁੱਸਾ ਚੜ੍ਹਦਾ ਹੈ ਨਾ, ਤੇ ਫਿਰ ਉਹ ਬੇਬਸੀ ਦੇ ਵਿੱਚ ਜਾਂ ਗੁੱਸੇ ਦੇ ਵਿੱਚ ਫਿਰ ਪੋਸਟ ਕਰਦੇ ਨੇ ਕਿ ਇਮਰਾਨ ਖਾਨ ਨੇ ਅਜੇ ਤੱਕ ਮਜ਼ੰਮਤ ਕਿਉਂ ਨਹੀਂ ਕੀਤੀ। ਫਿਰ ਉਹ ਪੋਸਟ ਕਰਦੇ ਨੇ ਸੋਸ਼ਲ ਮੀਡੀਆ 'ਤੇ ਕਿ ਬਈ ਇਮਰਾਨ ਖਾਨ ਨੇ ਅਜੇ ਤੱਕ ਮਜ਼ੰਮਤ ਕਿਉਂ ਨਹੀਂ ਕੀਤੀ। ਤੇ ਬਹਰਹਾਲ ਇਹਦੇ 'ਤੇ ਤੁਸੀਂ ਗੁੱਸਾ ਨਾ ਕਰਿਆ ਕਰੋ, ਇਹਨਾਂ ਨੂੰ ਅੱਗੋਂ ਤਨਕੀਦ ਨਾ ਕਰਿਆ ਕਰੋ, ਉਹਨਾਂ ਦੀ ਮਜਬੂਰੀ ਸਮਝੋ। ਜਿਹੜੇ ਉਹ ਮਾਹੌਲ 'ਚ ਇਸ ਵੇਲੇ ਫਸੇ ਨੇ, ਜਿਹੜੇ ਉਹਨਾਂ ਨਾਲ ਮਾਮਲਾ ਚੱਲ ਰਿਹਾ ਵੀ ਨਾ ਚੰਦਾ ਇਕੱਠਾ ਹੋ ਸਕਦਾ, ਨਾ ਮੇਰਾ ਉਹਦਾ ਆਟਾ ਦਾਲ ਦਲੀਆ, ਨਾਲ ਖਿਦਮਤ ਫਾਊਂਡੇਸ਼ਨ, ਕੋਈ ਕੰਮ ਅਸੀਂ ਇਸ ਵੇਲੇ ਨਹੀਂ ਕਰ ਸਕਦੇ, ਕਿਉਂਕਿ ਦੋਵੇਂ ਧਿਰ ਜਿਹੜੇ ਨੇ ਉਹਨਾਂ ਨਾਲ ਅਸੀਂ ਇਸਰਾਈਲ ਨਾਲ ਤਾਂ ਜਾ ਹੀ ਨਹੀਂ ਸਕਦੇ, ਤੇ ਇਰਾਨ ਨਾਲ ਵੀ ਚਲੇ ਗਏ ਤੇ ਸਾਡੇ ਜਿਹੜੇ ਸੱਜਣ ਨੇ ਉਹਨਾਂ ਨੇ ਕਹਿਣਾ ਹੈ ਵੀ ਸਾਨੂੰ ਨਹਿਰ ਵਾਲੇ ਪੁਲ 'ਤੇ ਬੁਲਾ ਕੇ ਤੇ ਤੁਸੀਂ ਆਪ ਜਿਹੜਾ ਉਹ ਇਰਾਨ ਵਾਸਤੇ ਚੰਦਾ ਇਕੱਠਾ ਕਰਦੇ ਰਹੇ ਹੋ। ਤੇ ਬੜੀ ਮੁਸੀਬਤ 'ਚ ਫਸ ਗਈ ਹੈ ਜੀ ਜਮਾਤ ਇਸਲਾਮੀ। ਦੁਆ ਕਰੋ ਅੱਲਾ ਉਹਨਾਂ ਦੀ ਇਹ ਮੁਸੀਬਤ ਜਿਹੜੀ ਹੈ ਪੂਰੀ ਕਰੇ, ਕਿਉਂਕਿ ਨਾਰਮਲੀ ਤੇ ਉਹ ਬੜੇ ਮਾਸ਼ਾਅੱਲਾ ਚੌਧਰੀ ਨਿਜ਼ਾਮੁਦੀਨ ਤਰ੍ਹਾਂ ਬੜੇ ਕਾਬਿਲ ਨੇ। ਉਹ ਲੀਡਰਸ਼ਿਪ ਦੀ ਗੱਲ ਕਰਨ ਦੇ ਆ, ਉਹ ਟੋਪੀ ਪਵਾਈ ਜਾਂਦੇ ਨੇ, ਪਰ ਇਸ ਵਾਰੀ ਥੋੜ੍ਹੀ ਜਿਹੀ ਮੁਸੀਬਤ 'ਚ ਪਏ ਨੇ, ਟੋਪੀ ਪਵਾਉਣ ਤੋਂ ਜ਼ਰਾ ਥੋੜ੍ਹੇ ਜਿਹੇ ਉਹ ਆ ਰਹੀ ਨੇ। ਅੱਛਾ ਜੀ, ਅਗਲੀ ਖਬਰ ਚੜ੍ਹਦੇ ਪੰਜਾਬ ਤੋਂ ਰੱਖਣੀ। ਉੱਥੇ ਇੱਕ ਅਜੀਬ ਜਿਹਾ ਵਾਕਿਆ ਹੋਇਆ, ਔਰ ਵਾਕਿਆ ਹੋਇਆ ਕਿ ਕੰਚਨ ਕੁਮਾਰੀ, ਜਿਹਦਾ ਟਿਕਟੋਕ ਦਾ ਨਾਂ ਕਮਲ ਕੌਰ ਭਾਬੀ ਦੇ ਨਾਂ 'ਤੇ ਉਹਨੂੰ ਜਾਣਿਆ ਜਾਂਦਾ ਹੈ। ਥੋੜ੍ਹੀ ਕਹਿ ਲਓ, ਬਹੁਤੀ ਕਹਿ ਲਓ, ਮੈਨੂੰ ਤਾਂ ਨਹੀਂ ਪਤਾ, ਲੁੱਚਰਪਨ ਕਹਿ ਲਓ ਜਾਂ ਥੋੜ੍ਹੀ ਐਕਸ-ਰੇਟਡ ਉਹਦੀਆਂ ਪੋਸਟਸ ਹੁੰਦੀਆਂ ਸਨ ਟਿਕਟੋਕ ਦੇ ਉੱਤੇ। ਔਰ ਨਾ ਉਹਨੇ ਆਪਣਾ ਜਿਹੜਾ ਉਹ ਕਮਲ ਕੌਰ ਜਿਹੜਾ, ਜਿਸ ਤਰ੍ਹਾਂ ਮਰਦਾਂ ਦੇ ਵਿੱਚ ਸਿੱਖ ਬਰਾਦਰੀ ਦੇ ਵਿੱਚ ਸਿੰਘ ਲਿਖਿਆ ਜਾਂਦਾ ਅਤੇ ਔਰਤਾਂ ਦੇ ਨਾਲ ਜੇ ਇਸ ਵੇਲੇ ਕੋਈ ਕੌਰ ਲਿਖਦਾ ਹੈ ਤਾਂ ਉਹਦਾ ਮਤਲਬ ਹੈ ਕਿ ਉਹ ਸਰਦਾਰਨੀ।
ਤੇ ਉਹਨੇ ਆਪਣਾ ਨਾਂ ਜਿਹੜਾ ਕੰਚਨ ਕੁਮਾਰੀ ਉਹਦਾ ਨਾਂ ਸੀ, ਲੇਕਿਨ ਉਹਨੇ ਆਪਣਾ ਨਾਂ ਜਿਹੜਾ ਟਿਕਟੌਕ ਦੇ ਉੱਤੇ ਮੁਤਾਰਫ ਕਰਵਾਇਆ ਸੀ, ਉਹ ਕਮਲ ਕੌਰ ਭਾਬੀ। ਇਹਨਾਂ ਨੂੰ ਕੁਝ ਲੋਕਾਂ ਨੇ ਮੈਸੇजेस ਕਰਕੇ ਕਿਹਾ ਕਿ ਤੁਸੀਂ ਮਜ਼ਹਬੀ ਨਾਂ ਸਾਡੇ ਮਜ਼ਹਬ ਦਾ ਨਾਂ ਵਿੱਚ ਸ਼ਾਮਲ ਕੀਤਾ ਤੇ ਤੁਸੀਂ ਬਾਜ਼ ਆ ਜਾਓ, ਇਹ ਵੀਡੀਓਜ਼ ਨਾ ਬਣਾਓ। ਅੱਛਾ, ਕੋਈ ਮੈਂ ਸੋਸ਼ਲ ਮੀਡੀਆ ਆਪਣੀ ਟੀਮ ਨੂੰ ਕਿਹਾ, ਉਹਨਾਂ ਕਿਹਾ ਵੀ ਕੋਈ ਇਹੋ ਜਿਹੀਆਂ ਐਕਸ ਰੇਟਡ ਨਹੀਂ ਸੀ, ਬਸ ਗੱਲਾਂ ਬਾਤਾਂ ਹੀ ਕਰਨ ਦੀ ਹੱਦ ਤੱਕ ਸੀ, ਹੋਰ ਕੋਈ ਉਹਦੇ ਵਿੱਚ ਕੋਈ ਐਸੀ ਚੀਜ਼ਾਂ ਨਹੀਂ ਸਨ ਕਿ ਕੋਈ ਨੰਗੀਆਂ ਫਿਲਮਾਂ ਨਹੀਂ ਸੀ ਬਣ ਰਹੀਆਂ, ਲੇਕਿਨ ਗੱਲਾਂ ਬਾਤ ਜਿਸ ਤਰ੍ਹਾਂ ਖੁੱਲ੍ਹ ਕੇ ਗੱਲਬਾਤ ਕਰ ਦਿੰਦੇ ਨੇ ਲੋਕ, ਉਸ ਤਰ੍ਹਾਂ ਦੀ ਖੁੱਲ੍ਹ ਕੇ ਗੱਲਬਾਤ ਕਰਨ ਵਾਲੀਆਂ ਵੀਡੀਓ ਸਨ। ਹੁਣ ਦੂਸਰੇ ਪਾਸੇ ਦੋ ਸਿੱਖ ਕਾਰਕੁਨਾਨ ਜਸਪ੍ਰੀਤ ਸਿੰਘ ਤੇ ਨਮਰਜੀਤ ਸਿੰਘ, ਉਹਨਾਂ ਨੇ ਇਸ ਖਾਤੂਨ ਨੂੰ ਗੱਡੀ 'ਚ ਪਾਇਆ, ਕਿਤੇ ਲੈ ਕੇ ਗਏ ਤੇ ਉੱਥੇ ਗਲ ਘੁੱਟ ਕੇ ਤੇ ਇਹਨੂੰ ਕਤਲ ਕਰ ਦਿੱਤਾ। ਉਸ ਤੋਂ ਬਾਅਦ ਇਹਨੂੰ ਇੱਕ ਹਸਪਤਾਲ ਬੋਚੋ ਦਾ ਕੋਈ ਹਸਪਤਾਲ ਹੈ, ਉੱਥੇ ਇੱਕ ਪਾਰਕਿੰਗ ਦੇ ਵਿੱਚ ਡਿੱਗੀ 'ਚ ਪਾ ਕੇ ਦੀ ਲਾਸ਼ ਤੇ ਪਾਰਕਿੰਗ 'ਚ ਗੱਡੀ ਛੱਡ ਕੇ ਤੇ ਨਿਕਲ ਗਏ। ਇਹ 3 ਸਾਥੀ ਸਨ, ਤੀਸਰਾ ਵੀ ਇਹਨਾਂ ਦਾ ਇੱਕ ਸਾਥੀ ਸੀ ਜਿਹੜਾ ਕਹਿ ਰਹੇ ਨੇ ਕਿ ਦੁਬਈ ਚਲਾ ਗਿਆ। ਤੇ ਇਹ ਮੋਰਲ ਪੁਲਿਸਿੰਗ ਦਾ ਮਤਲਬ ਇਹ ਹੀ ਹੈ ਕਿ ਜਿਵੇਂ ਸਾਡੇ ਵਾਲੇ ਪਾਸੇ ਵੀ ਕਈ ਲੋਕ ਜਿਹੜੇ ਸਮਝਦੇ ਨੇ ਵੀ ਇਹ ਕੰਮ ਬੜਾ ਖਰਾਬ ਹੋ ਰਿਹਾ, ਕੋਈ ਮਜ਼ਹਬ ਦੀ ਤੋਹੀਨ ਹੋ ਰਹੀ, ਕੋਈ ਹੋਰ ਚੀਜ਼ ਹੋ ਰਹੀ ਹੈ, ਤੇ ਉਹ ਵੀ ਕਾਨੂੰਨ ਹੱਥ 'ਚ ਲੈਂਦੇ ਨੇ। ਬਿਲਕੁਲ ਉਸੇ ਤਰੀਕੇ ਨਾਲ ਉਹ ਵੀ ਉਹਨਾਂ ਨੇ ਆਪਣੇ ਮਜ਼ਹਬ ਦੇ ਹਿਸਾਬ ਨਾਲ ਇਹ ਆਪੇ ਹੀ ਫੈਸਲਾ ਕਰ ਲਿਆ ਵੀ ਇਹ ਜਿਹੜੀ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਹੈ, ਇਹ ਕੌਰ ਦਾ ਲਫ਼ਜ਼ ਇਸਤੇਮਾਲ ਕਰ ਰਹੀ ਹੈ, ਸਾਡੇ ਸਿੱਖ ਜਿਹੜਾ ਧਰਮ ਹੈ ਉਹਦੀ ਇਹ ਤੋਹੀਨ ਕਰ ਰਹੀ ਹੈ, ਤੇ ਉਹਦੀ ਬੇਸ 'ਤੇ ਉਹਨਾਂ ਪਹਿਲਾਂ ਧਮਕੀ ਦਿੱਤੀ ਤੇ ਉਸ ਤੋਂ ਬਾਅਦ ਇਹਨੂੰ ਕਤਲ ਕਰ ਦਿੱਤਾ। ਇਹ ਹੁਣ ਇੱਕ ਨਵਾਂ ਕੇਸ ਹੈ, ਸਨਾ ਯੂਸਫ ਦਾ ਕੇਸ ਇਸਲਾਮਾਬਾਦ 'ਚ ਤੁਸੀਂ ਵੇਖ ਲਿਆ, ਉਹ ਬੱਚੀ ਵੀ ਟਿਕਟੋਕਰ ਸੀ, ਉਹਨੂੰ ਵੀ ਕਤਲ ਕਰ ਦਿੱਤਾ ਸੀ। ਇਹ ਕੋਈ 2 ਆਈਸੋਲੇਸ਼ਨ ਦੇ ਵਿੱਚ ਕੇਸਿਸ ਨਹੀਂ ਹੈ, ਬੇਸ਼ੁਮਾਰ ਹੋਰ ਕੇਸਿਸ ਵੀ ਅਸੀਂ ਇਸ ਤਰ੍ਹਾਂ ਦੇ ਪਿਛਲੇ ਦਿਨਾਂ 'ਚੋਂ ਸੋਸ਼ਲ ਮੀਡੀਆ ਦੀ ਵਜ੍ਹਾ ਤੋਂ ਜੋ ਕੁਝ ਹੋ ਰਿਹਾ ਹੈ। ਸੋਸ਼ਲ ਮੀਡੀਆ, ਇਮਰਾਨ ਖਾਨ ਸਾਹਿਬ ਜਦੋਂ ਗਵਰਨਮੈਂਟ ਆਈ ਸੀ 2019-20 ਦੇ ਵਿੱਚ ਇਹ ਗੱਲਾਂ ਕਰਦੇ ਸਨ ਤੇ ਕਈ ਲੋਕ ਤੇ ਮਖੌਲ ਉਡਾਉਂਦੇ ਸਨ, ਕਈ ਹੱਸਦੇ ਸਨ। ਉਹਨਾਂ ਨੂੰ ਸਮਝ ਨਹੀਂ ਸੀ ਆਉਂਦੀ, ਲੀਡਰ ਉਹੀ ਹੁੰਦਾ ਹੈ ਜਿਹੜਾ 5, 7, 10 ਸਾਲ ਅੱਗੇ ਦਾ ਮਾਮਲਾ ਵੇਖੇ। ਉਹ ਉਦੋਂ ਹੀ ਕਹਿੰਦੇ ਸਨ ਕਿ ਇਹ ਜਿਹੜਾ ਮੋਬਾਈਲ ਫੋਨ ਹੱਥ ਦੇ ਵਿੱਚ ਆਇਆ ਉਹਦੇ ਖਿਲਾਫ ਨਹੀਂ ਸਨ ਮੋਬਾਈਲ ਫੋਨ ਦੇ, ਲੇਕਿਨ ਉਹ ਇਹ ਕਹਿ ਰਹੇ ਸਨ ਕਿ ਇਹਦੇ ਲਈ ਸਾਡੇ ਮਾਸ਼ਰੇ ਨੂੰ ਤਿਆਰ ਹੋਣਾ ਪਏਗਾ ਔਰ ਨਾਲ ਆਪਣੇ ਬੱਚਿਆਂ ਨੂੰ ਵੀ ਤਿਆਰ ਕਰਨਾ ਪਏਗਾ, ਕਿਉਂਕਿ ਮੋਬਾਈਲ ਫੋਨ ਜਿਹੜਾ ਉਹਨੇ ਤੁਹਾਨੂੰ ਦੁਨੀਆ ਦੇ ਨਾਲ ਡਾਇਰੈਕਟ ਹੀ ਕਨੈਕਟ ਕਰਾ ਦਿੱਤਾ ਹੈ। ਇਹ ਇਸ ਤਰ੍ਹਾਂ ਹੀ ਸਮਝੋ ਕਿ ਜਿਸ ਤਰ੍ਹਾਂ ਕੋਈ ਤੁਹਾਡੇ ਘਰ ਦੇ ਲਾਗੋਂ ਕੋਈ ਸੂਈ ਗੈਸ ਦਾ ਵੱਡਾ ਪਾਈਪ ਜਾ ਰਿਹਾ ਤੇ ਤੁਸੀਂ ਸਿੱਧਾ ਹੀ ਆਪਣੇ ਚੁੱਲ੍ਹੇ ਦਾ ਪਾਈਪ ਉਹਦੇ ਨਾਲ ਲਾ ਦਿਓ, ਤੇ ਫਿਰ ਜਿਹੜਾ ਪ੍ਰੈਸ਼ਰ ਉੱਥੋਂ ਆਉਣਾ ਹੈ ਉਹ ਕਈ ਵਾਰੀ ਹੋ ਸਕਦਾ ਵੀ ਤੁਹਾਡਾ ਘਰ ਹੀ ਉਡਾ ਦੇ। ਤੇ ਉਹੀ ਕੰਮ ਹੋਇਆ ਕਿ ਪੂਰੀ ਦੁਨੀਆ 'ਚ ਜੋ ਕੁਝ ਹੋ ਰਿਹਾ ਉਹ ਡਾਇਰੈਕਟ ਤੁਹਾਡੇ ਹੱਥ 'ਚ ਆ ਗਿਆ। ਅਗਰ ਤੁਹਾਡੇ ਕੋਲ ਐਕਸਪੋਜ਼ਰ ਨਹੀਂ ਹੈ, ਐਜੂਕੇਸ਼ਨ ਨਹੀਂ ਹੈ, ਉਹਨਾਂ ਚੀਜ਼ਾਂ ਨਾਲ ਨਿਪਟਣ ਦੀ ਸਲਾਹੀਅਤ ਨਹੀਂ ਹੈ, ਤੇ ਫਿਰ ਮਾਮਲਾ ਜਿਹੜੇ ਨੇ ਉਹ ਖਰਾਬ। ਇੱਥੇ ਮੈਂ ਕਿਸੇ ਨੂੰ ਵੀ ਵਿਕਟਿਮ ਸ਼ੇਮਿੰਗ ਨਹੀਂ ਕਰ ਰਿਹਾ, ਮੈਂ ਕਿਸੇ ਵਿਚਾਰੀ ਜਿਹੜੀ ਖਾਤੂਨ ਨੂੰ ਕਤਲ ਕੀਤਾ ਉਹਨੂੰ ਕਸੂਰਵਾਰ ਨਹੀਂ ਠਹਿਰਾ ਰਿਹਾ, ਬਲਕਿ ਮੈਂ ਕਾਤਲਾਂ ਨੂੰ ਕਸੂਰਵਾਰ ਠਹਿਰਾ ਰਿਹਾ ਕਿ ਉਹ ਜਿਹੜੇ ਕਾਤਲ ਨੇ ਉਹ ਸੋਸ਼ਲ ਮੀਡੀਆ ਦਾ ਜਿਹੜਾ ਪੇਸ ਹੈ, ਸਪੀਡ ਹੈ, ਉਹਦੇ ਨਾਲ ਨਾ ਉਹਨੂੰ ਸਮਝ ਪਾ ਰਹੇ ਨੇ। ਔਰ ਜ਼ਮਾਨਾ ਹੈ, ਮੈਂ ਇਹੀ ਕਹਾਂਗਾ ਕਿ ਜ਼ਮਾਨਾ ਹੈ ਜਿਹੜਾ ਕਦੀਮ ਹੈ ਉਹਦੇ 'ਚ ਰਹਿਣ ਦੀ ਕੋਸ਼ਿਸ਼ ਕਰ ਰਹੇ ਨੇ, ਔਰ ਇਸ ਵਜ੍ਹਾ ਤੋਂ ਇਹ ਕਤਲ ਗਾਰਤ ਹੋ ਰਹੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਨੂੰ ਦੇਣੀ ਹੈ, ਉਹ ਅਗਲੀ ਖਬਰ ਇਹ ਹੈ ਕਿ ਗਿਲਗਿਤ ਬਲਤਿਸਤਾਨ ਦੇ ਜ਼ਿਲ੍ਹਾ ਨਗਰ ਦੇ ਵਿੱਚ ਕਾਰ ਨਾਲੇ 'ਚ ਗਿਰ ਕੇ 3 ਅਫਰਾਦ ਜਾਨ ਬਹਕ ਹੋਏ ਨੇ। ਇਹ ਮੈਂ ਖਬਰ ਇਸ ਤੋਂ ਦੇ ਰਿਹਾ ਤੁਹਾਨੂੰ ਕਿ ਸਾਡੇ ਜਿਹੜੇ ਸੱਜਣ ਮਿੱਤਰ ਭੈਣ ਭਰਾ ਪੰਜਾਬ ਤੋਂ ਉੱਧਰ ਗਿਲਗਿਤ ਬਲਤਿਸਤਾਨ ਜਾਂ ਮਰੀ ਜਾਂ ਸਕਰਦੂ ਜਾਂ ਜਿੱਥੇ ਵੀ ਨਾਰਦਰਨ ਏਰੀਆਜ਼ ਦੇ ਵਿੱਚ ਛੁੱਟੀਆਂ ਮਨਾਉਣ ਜਾਂਦੇ ਨੇ, ਤੇ ਮੈਂ ਪਹਿਲੇ ਵੀ 2-4 ਵਾਰੀ ਤੁਹਾਡੀ ਮਿੰਨਤ ਕੀਤੀ ਹੈ ਵੀ ਉੱਥੇ ਬੰਦੇ ਦੇ ਪੁੱਤਰ ਬਣ ਕੇ ਗੱਡੀ ਚਲਾਇਆ ਕਰੋ। ਜੇ ਤੁਹਾਡਾ ਕੋਈ ਜਵਾਕ ਗੱਡੀ ਚਲਾਉਣ ਡਿਆ ਹੁੰਦਾ ਤੇ ਮਾਂ ਪਿਓ ਜਾਂ ਕੋਈ ਮਾਸੀ ਫੁੱਫੀ ਨਾਲ ਬੈਠੀ ਹੈ, ਤੇ ਇਹ ਐਡਾ ਕੋਈ ਇਹ ਜਵਾਕ ਜਿਹੜੇ ਨੇ ਕੋਈ ਉੱਤੋਂ ਨਹੀਂ ਆਏ। ਸਾਡੇ ਜ਼ਮਾਨੇ 'ਚ ਸਾਡੀ ਵੀ ਟਿਊਨਿੰਗ ਹੋ ਜਾਂਦੀ ਸੀ, ਇਹ ਕੰਨਾਂ ਦੇ ਪਿੱਛੇ ਛੱਡੀ ਦੀ ਹੁੰਦੀ ਹੈ ਜੀ। ਇੱਕ ਮੇਰਾ ਮਤਲਬ ਜਿਹੜੀ ਵੀ ਮਾਂ ਬੈਠੀ ਹੈ ਨਾਲ, ਉਹ ਅਗਰ ਕੋਈ ਬੰਦਾ ਇਹੋ ਜਿਹੀ ਭੈੜੀ ਡਰਾਈਵਿੰਗ ਕਰਦਾ ਹੈ ਤਾਂ ਗੱਲ ਕਰਨ ਤੋਂ ਬਗੈਰ ਹੀ ਕੰਨ ਦੇ ਪਿੱਛੇ ਇੱਕ ਛੱਡ ਦੇਈਦੀ ਹੈ, ਤੇ ਉਸ ਤੋਂ ਬਾਅਦ ਉਹਨੂੰ ਆਖੀਦਾ ਪੁੱਤਰ ਪਾਸੇ 'ਤੇ ਲਾ ਲੈ, ਬਾਹਰ ਕੰਨ ਫੜਾ ਲਈਦੇ ਨੇ ਸੜਕ ਦੇ ਉੱਤੇ, ਤੇ ਉਸ ਤੋਂ ਬਾਅਦ ਤਬੀਅਤ 0-0 ਹੋ ਜਾਏਗੀ ਥੋੜ੍ਹੀ ਦੇਰ ਤੋਂ ਬਾਅਦ, ਫਿਰ ਬੰਦੇ ਦੇ ਪੁੱਤਰ ਬਣ ਕੇ ਨਾਰਮਲ ਗੱਡੀ ਚਲਾਉਣਗੇ। ਤੇ ਇਹ ਜਿਹੜੇ ਜਵਾਨ ਨੇ ਉਹਨਾਂ ਕੋਲੋਂ ਵੀ ਮੇਰੀ ਗੁਜ਼ਾਰਿਸ਼ ਇਹੀ ਹੈ ਵੀ ਪੁੱਤਰ ਗੱਡੀ ਉੱਥੇ ਧਿਆਨ ਨਾਲ ਚਲਾਉਣੀ ਹੈ। ਅਸੀਂ ਉੱਥੇ ਉਹਨਾਂ ਰਸਤਿਆਂ 'ਤੇ ਗੱਡੀ ਨਹੀਂ ਚਲਾਈ ਹੋਈ, ਮੈਦਾਨੀ ਇਲਾਕਿਆਂ 'ਚ ਗੱਡੀ ਚਲਾਈ ਹੋਈ ਹੈ, ਤੇ ਉੱਥੇ ਜਿਸ ਵੇਲੇ ਜਾ ਕੇ ਤੁਸੀਂ ਗੱਡੀ ਚਲਾਉਂਦੇ ਹੋ, ਸ਼ਰਾਰਤਾਂ ਕਰਦੇ ਹੋ, ਇਲਤਾਂ ਕਰਦੇ ਹੋ, ਤੇ ਫਿਰ ਗੱਡੀ ਜਾ ਗਿਰਦੀ ਹੈ ਖਾਈ ਦੇ ਵਿੱਚ, ਆਪ ਵੀ ਮਰਦੇ ਹੋ, ਦੂਜਿਆਂ ਨੂੰ ਵੀ, ਘਰ ਵਾਲਿਆਂ ਨੂੰ ਵੀ ਪਰੇਸ਼ਾਨ ਕਰਦੇ ਹੋ। ਤੇ ਇਹ ਥੋੜ੍ਹਾ ਜਿਹਾ ਉੱਥੇ ਬਹੁਤ ਹੀ ਮੁਹਤਾਤ ਔਰ ਜਿਹੜਾ ਤਹੱਮਲ ਦੇ ਨਾਲ ਮਾਮਲਾ ਕਰਨਾ ਹੈ। ਅੱਛਾ ਜੀ, ਫੈਡਰਲ ਗਵਰਨਮੈਂਟ ਨੇ ਤੁਹਾਡੇ ਲਈ ਇੱਕ ਈਦ ਪੈਕੇਜ ਦਾ ਐਲਾਨ ਕੀਤਾ ਹੈ। ਈਦ ਗੁਜ਼ਰ ਕੇ ਗਈ ਹੈ, ਜ਼ਾਹਿਰ ਹੈ ਹੁਣ ਈਦ ਦੇ ਉੱਤੇ ਤੁਹਾਨੂੰ ਈਦੀ ਨਾ ਦੇਵੇ ਫੈਡਰਲ ਗਵਰਨਮੈਂਟ, ਤੇ ਇਹ ਵੀ ਮਾੜੀ ਗੱਲ ਹੈ। ਉਹਨਾਂ ਨੇ ਹੁਣ ਫੈਸਲਾ ਇਹ ਕੀਤਾ ਹੈ ਕਿ ਪੈਟਰੋਲ ਦੀ ਕੀਮਤ 'ਚ 4 ਰੁਪਏ 80 ਪੈਸੇ ਫੀ ਲੀਟਰ ਤੇ ਡੀਜ਼ਲ ਦੀ ਕੀਮਤ 'ਚ 7 ਰੁਪਏ 95 ਪੈਸੇ ਫੀ ਲੀਟਰ ਇਹ ਇਜ਼ਾਫਾ ਕੀਤਾ ਜਾਏਗਾ। ਹਾਂਜੀ,
ਮੇਰੇ ਖਿਆਲ ਤੁਸੀਂ ਤਾਂ ਤਿਆਰ ਹੋ ਗਏ ਸੋ ਮੈਨੂੰ ਤਾਂ ਲੱਗਦਾ ਕਈਆਂ ਜਵਾਕਾਂ ਨੇ ਤਾਂ ਆਪਣੇ ਮੋਟਰਸਾਈਕਲਾਂ ਦੀਆਂ ਟੈਂਕੀਆਂ ਦੇ ਢੱਕਣ ਖੋਲ੍ਹ ਲਏ ਸਨ ਵੀ ਗਿੱਲ ਸਾਹਿਬ ਨੇ ਅਨਾਊਂਸ ਕਰਤਾ ਵੀ 7 ਰੁਪਈਏ ਤੇ 95 ਪੈਸੇ ਪੈਟਰੋਲ ਜਿਹੜਾ ਉਹ ਡੀਜ਼ਲ ਜਿਹੜਾ ਉਹ ਸਸਤਾ ਹੋ ਗਿਆ। ਨਾ, ਇਹ ਪੁੱਤਰ ਮਹਿੰਗਾ ਹੋਇਆ, ਸਸਤਾ ਨਹੀਂ ਹੋਇਆ। ਢੱਕਣ ਬੰਦ ਕਰ ਲਓ ਔਰ ਬਾਹਰ ਨਿਕਲਣ ਦਾ ਪ੍ਰੋਗਰਾਮ ਵੀ ਜ਼ਰਾ ਥੋੜ੍ਹਾ ਮੁਨਕਤਾ ਕਰੋ। ਗਰਮੀ ਵੀ ਬਹੁਤ ਹੈ ਬਾਹਰ। ਅਸੀਂ ਪੈਟਰੋਲ ਦੀ ਬਚਤ ਕਰੋ ਅਤੇ ਘਰ ਰਹੋ ਜਿੰਨਾ ਜ਼ਿਆਦਾ ਤੋਂ ਜ਼ਿਆਦਾ। ਹਾਂ, ਇਹ ਅਲੱਗ ਗੱਲ ਹੈ ਵੀ ਜਦੋਂ ਘਰ ਜ਼ਿਆਦਾ ਰਹੋਗੇ ਤਾਂ ਉਦੋਂ ਅੰਮਾਂ ਦੇ ਕੋਲੋਂ ਫਿਰ ਜ਼ਰਾ ਬਚ ਕੇ, ਮਤਲਬ ਉਲਟੇ ਕੰਮ ਨਹੀਂ ਕਰਨੇ ਜਿਹੜੇ ਅੰਮਾਂ ਜੀ ਤੁਹਾਨੂੰ ਜਿਹੜਾ ਉਹ ਫਿਰ ਆੜੇ ਹੱਥੋਂ ਲੈਣ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਸਾਡੇ ਫੌਜੀ ਫਰਟੀਲਾਈਜ਼ਰ ਵਾਲੇ ਜਿਹੜੇ ਨੇ ਖਾਦ ਬਣਾਉਂਦੇ ਨੇ, ਤੁਹਾਨੂੰ ਪਤਾ ਹੈ, ਅਤੇ ਖਾਦ ਵੀ ਤੁਹਾਨੂੰ ਪਤਾ ਹੈ ਕਿ ਫੌਜੀ ਫਰਟੀਲਾਈਜ਼ਰ ਦੀ ਮੇਰੇ ਖਿਆਲ ਕਿਸਾਨ ਯੂਰੀਆ ਹੈ, ਅਤੇ ਬਸ ਫਿਰ ਜਾਂ ਮੇਰੇ ਖਿਆਲ ਨਹੀਂ ਕਿਸਾਨ ਯੂਰੀਆ ਮੈਂ ਕਹਿ ਛੱਡਿਆ, ਸੋਨਾ ਯੂਰੀਆ ਮੇਰੇ ਖਿਆਲ ਫੌਜੀ ਫਰਟੀਲਾਈਜ਼ਰ ਦੀ। ਅਤੇ ਬਸ ਉਹ ਸੋਨਾ ਯੂਰੀਆ ਦੇ ਨਾਲ ਹੀ ਹੁਣ ਉਹ PIA ਖਰੀਦਣਾ ਚਾਹੁੰਦੇ ਨੇ। ਹੁਣ ਉਹ ਚਾਹੁੰਦੇ ਨੇ ਵੀ ਥੱਲੇ ਤੁਸੀਂ ਖਾਦ ਪਾਓ ਅਤੇ ਉੱਤੇ ਉਹ ਜਹਾਜ਼ ਉਡਾਉਣ। ਅਤੇ ਫੌਜੀ ਫਰਟੀਲਾਈਜ਼ਰ ਤੁਹਾਨੂੰ ਪਤਾ ਵੀ ਫੌਜੀ ਫਾਊਂਡੇਸ਼ਨ ਦੀ ਮਲਕੀਅਤ ਹੈ। ਅਤੇ ਹੁਣ ਫੌਜੀ ਫਰਟੀਲਾਈਜ਼ਰ ਜਿਹੜਾ ਉਹਨਾਂ ਦਾ ਖਾਤੇ ਸਾਹਮਣੇ ਆਇਆ ਕਿ ਉਹਨਾਂ ਨੇ ਹੁਣ ਅੱਲਾ ਦਾ ਨਾਮ ਲੈ ਕੇ ਅਤੇ ਉਹਨਾਂ ਨੇ ਹੁਣ PIA ਵੀ ਖਰੀਦਣੀ ਹੈ। ਪਰ ਠੀਕ ਹੈ, ਲੇਕਿਨ ਮੇਰਾ ਇੱਕ ਮਸ਼ਵਰਾ ਹੈ ਕਿ ਇਕੱਲੀ PIA ਉੱਤੇ ਉਡਾਓਗੇ ਮਾਮਲਾ ਬਣਨਾ ਕੋਈ ਨਹੀਂ। ਅਤੇ ਜਨਾਬ ਨਾਲ ਹੈ ਨਿਆਜ਼ੀ ਬੱਸ ਸਰਵਿਸ, ਨਾਲ ਮੰਠਾਰ, ਨਾਲ ਨਿਊ ਖਾਨ, ਇਹਨਾਂ ਦਾ ਵੀ ਨਾਲ ਹੀ ਘੁੱਟ ਭਰੋ। ਮੇਰਾ ਤਾਂ ਮਸ਼ਵਰਾ ਇਹੀ ਹੈ। ਇਹਨਾਂ ਵੜਾਇਸ਼ ਤਿਆਰੇ ਵਗੈਰਾ ਹੈ ਸਾਰੇ ਜਿਹੜੇ ਨੇ, ਇਹਨਾਂ ਦਾ ਘੁੱਟ ਭਰੋ। ਅਤੇ ਇਹ ਜਿਹੜੇ ਬੰਦੇ ਐਵੇਂ ਹੀ ਅੱਜ ਕੱਲ੍ਹ ਤੰਗ ਫਿਰਦੇ ਨੇ ਸਾਡੇ ਸੁਹੇਲ ਵੜਾਇਸ਼ ਸਾਹਿਬ ਵਰਗੇ। ਹੁਣ ਸੁਹੇਲ ਵੜਾਇਸ਼ ਸਾਹਿਬ ਸੋਚੋ, ਮੰਠਾਰ ਦੇ ਡਰਾਈਵਰ ਕਿੱਡੇ ਚੰਗੇ ਲੱਗਣ ਬੈਠੇ, ਮਾਸ਼ਾਅੱਲਾ। ਜੇ ਮੰਠਾਰ ਜਿਹੜੀ ਹੈ ਉਹਦੇ 'ਤੇ ਮਾੜਾ ਬੰਦਾ ਜਿਹੜਾ ਨਾ, ਹੌਲਾ ਬੰਦਾ ਜਿਹੜਾ, ਉਹ ਬ੍ਰੇਕ ਨਹੀਂ ਲਾ ਸਕਦਾ। ਉਹ ਬ੍ਰੇਕ ਵੀ ਜਿਹੜੀ ਹੈ ਉਹ ਕੋਈ 2 ਫੁੱਟ ਥੱਲੇ ਦੱਬਣੀ ਪੈਂਦੀ ਹੈ, ਐਡੀ ਤੇ ਗਾਂਹ ਨਿਕਲੀ ਹੁੰਦੀ ਹੈ ਬ੍ਰੇਕ। ਉਹਦੇ ਉੱਤੇ ਬਹਿ ਕੇ ਤਕਰੀਬਨ ਜਿਹੜਾ ਹੌਲਾ ਬੰਦਾ ਹੈ ਨਾ, ਉਹ ਤਾਂ ਉਹਦੇ ਮਤਲਬ ਉਹਨੂੰ ਖਲੋ ਕੇ ਹੀ ਬ੍ਰੇਕ ਲਾਉਣੀ ਪੈਂਦੀ ਹੈ। ਉਹ ਕੋਈ ਬ੍ਰੇਕ ਕਾਰ ਵਰਗੀ ਥੋੜ੍ਹੀ ਹੈ ਕਿ ਅੱਧਾ ਇੰਚ ਥੱਲੇ ਗਈ ਅਤੇ ਬ੍ਰੇਕ ਲੱਗ ਗਈ। ਉਹ ਤਾਂ ਮੈਂ ਤੁਹਾਨੂੰ ਦੱਸਿਆ ਵੀ 2-2 ਫੁੱਟ ਅੰਦਰ ਉਹਦੇ ਕਿੱਲੇ 'ਚ ਜਾਂਦੇ ਨੇ ਅਤੇ ਫਿਰ ਜਾ ਕੇ ਬ੍ਰੇਕ ਲੱਗਦੀ ਹੈ। ਅਤੇ ਉਹਦੇ ਵਾਸਤੇ ਬੰਦੇ ਦਾ ਜੁੱਸਾ ਵੀ ਭਾਰਾ ਹੋਣਾ ਚਾਹੀਦਾ, ਪੂਰੇ ਦਾ ਪੂਰਾ। ਮੂੰਹ ਵੀ ਵੱਡਾ ਹੋਣਾ ਚਾਹੀਦਾ ਬੰਦੇ ਦਾ, ਕਿਉਂਕਿ ਹੁਣ ਤੁਸੀਂ ਆਖੋਗੇ ਵੀ ਗਿੱਲ ਸਾਹਿਬ ਮੂੰਹ ਦਾ ਇਹਦੇ ਨਾਲ ਕੀ ਚੱਕਰ ਹੈ? ਬ੍ਰੇਕ ਪੈਰ ਨਾ ਮਾਰਨੀ, ਮੂੰਹ ਨਾਲ ਤਾਂ ਨਹੀਂ ਮਾਰਨੀ। ਤੁਸੀਂ ਕਦੇ ਬੱਸ ਚੱਲਦੀ ਵੇਖੀ ਹੈ, ਟਰੱਕ ਚੱਲਦਾ ਵੇਖਿਆ? ਜਿਹੜਾ ਬੱਸ ਦਾ ਡਰਾਈਵਰ ਹੁੰਦਾ ਉਹਦੀ ਬੱਸ ਮੂੰਹ ਨਾਲ ਹੀ ਚਲਾਉਣ ਡਿਆ ਹੁੰਦਾ, ਉਹਦੇ ਮੂੰਹ ਦੇ ਹਿਸਾਬ ਲਾ ਲਿਆ ਕਰੋ। ਜਿਸ ਵੇਲੇ ਹਾਰਨ ਵਜਾਉਂਦਾ ਤਾਂ ਉਹਦੀਆਂ ਅੱਖਾਂ ਵੀ ਨਾਲ ਹੀ ਖੁੱਲ੍ਹ ਜਾਂਦੀਆਂ ਨੇ। ਜਿਸ ਵੇਲੇ ਬ੍ਰੇਕ ਮਾਰਦਾ ਤਾਂ ਉਹ ਬੁੱਲ ਵੀ ਘੁੱਟ ਲੈਂਦਾ ਇੱਕ ਵਾਰੀ। ਅਤੇ ਇਸੇ ਤਰੀਕੇ ਨਾਲ ਜਿਸ ਵੇਲੇ ਉਹ ਰੇਸ ਦਿੰਦਾ ਤਾਂ ਉਸ ਵੇਲੇ ਵੀ ਉਹਦੇ ਚਿਹਰੇ ਦੇ ਤਾਸਰਾਤ ਹੋਰ ਹੁੰਦੇ ਨੇ। ਅਤੇ ਉਹ ਮੂੰਹ ਵੀ ਉਸੇ ਹਿਸਾਬ ਦਾ ਹੋਣਾ ਚਾਹੀਦਾ, ਉਹ ਵੀ ਥੱਲੇ ਟਰਾਂਸਲੇਟ ਕਰਦਾ ਸਾਰੀ એનર્ਜੀ ਨੂੰ। ਅਤੇ ਬਹਰਹਾਲ ਮੁਖਤਸਰ ਗੱਲ ਇਹ ਕਿ ਆਪਣੇ ਜਿਹੜੇ ਸੁਹੇਲ ਵੜਾਇਸ਼ ਸਾਹਿਬ ਨੇ, ਉਹਨਾਂ ਨੂੰ ਬਿਲਕੁਲ ਉਹ ਐਵੇਂ ਹੀ ਜਿਹੜੀ ਬੀਬੀ ਸੀ, ਉਹਨਾਂ ਨੇ ਪਿਛਲੇ ਦਿਨੋਂ ਕਹਿ ਦਿੱਤਾ ਸੀ ਕਿ ਮੁਲਕ ਤੋਂ ਬਾਹਰ ਹੁੰਦੇ, ਅਤੇ ਇਹਨਾਂ ਨੇ ਫਿਜ਼ਾ ਅਲੀ ਨੇ ਆਖਿਆ ਸੀ ਕਿ ਇਹ ਕਿਸੇ ਰੈਸਟੋਰੈਂਟ ਦੇ ਵਿੱਚ ਬਾਥਰੂਮ ਸਾਫ਼ ਕਰਦੇ ਹੁੰਦੇ। ਮੇਰਾ ਤਾਂ ਖਿਆਲ ਹੈ ਵੀ ਆ ਚੰਗਾ ਟਾਈਮ ਲੱਭ ਗਿਆ। ਫੀਲਡ ਮਾਰਸ਼ਲ ਸਾਹਿਬ ਨੇ PIA ਤੇ ਲੈਣੀ ਹੈ ਨਾਲ ਝੁੰਗੇ ਦੇ ਵਿੱਚ। ਮੰਠਾਰ ਬੱਸ ਸਰਵਿਸ, ਵੜਾਇਸ਼ ਤਿਆਰਾ, ਨਿਊ ਖਾਨ, ਇਹਨਾਂ ਦਾ ਵੀ ਘੁੱਟ ਭਰੋ। ਇੱਥੇ ਆਪਣਾ ਜਵੇਦ ਚੌਧਰੀ ਸਾਹਿਬ, ਸੋਚੋ ਜਵੇਦ ਚੌਧਰੀ ਸਾਹਿਬ ਕੋਲੋਂ ਬੱਸ ਚਲਵਾਉਣੀ ਨਹੀਂ, ਇਸ ਤਰ੍ਹਾਂ ਨਾ ਕਰਨਾ, ਮਿਹਰਬਾਨੀ ਕਰੋ। ਹਰ ਬੰਦੇ ਦਾ ਫਨ ਹੁੰਦਾ। ਉਹਨਾਂ ਦੇ ਕੋਲੋਂ ਵਿੱਚ ਜੰਤਰੀਆਂ ਵਗੈਰਾ, ਬਵਾਸੀਰ ਦੇ ਛੱਲੇ, ਆਪਣੇ ਜਿਹੜੀ ਦਵਾਈਆਂ ਬਣਾਉਂਦੇ। ਹੁਣ ਤੁਸੀਂ ਕਈਆਂ ਨੇ ਕਹਿਣਾ ਕੀ ਮਾਯੂਬ ਗੱਲਾਂ ਕਰਦੇ, ਯਕੀਨ ਕਰੋ ਇਹ ਸਾਰੀਆਂ ਦਵਾਈਆਂ ਬਣਾਉਂਦੇ ਨੇ ਜੇਦਾ ਜੀ, ਇਹ ਸਾਰੀਆਂ ਦਵਾਈਆਂ ਬਣਾਉਂਦੇ ਨੇ ਔਰ ਵੇਚਦੇ ਨੇ। ਜਾ ਕੇ YouTube 'ਤੇ ਵੇਖ ਲਓ। ਇਹ ਮੈਂ ਮਜ਼ਾਕ ਨਹੀਂ ਤੁਹਾਡੇ ਨਾਲ ਕਰਨ ਡਿਆ, ਮਖੌਲ ਨਹੀਂ ਕਰਦਾ। ਅਤੇ ਉਹ ਆਪਣੀਆਂ ਬਸ ਦਵਾਈਆਂ ਵੇਚਣ ਬੱਸਾਂ ਦੇ ਵਿੱਚ ਚੜ੍ਹ ਕੇ। ਜਵੇਦ ਚੌਧਰੀ ਸਾਹਿਬ ਇਹ ਕੰਮ ਕਰਨ। ਅਤੇ ਬਾਕੀ ਜਿਹੜਾ ਆਪਣਾ ਸੁਹੇਲ ਵੜਾਇਸ਼ ਸਾਹਿਬ, ਤੁਹਾਨੂੰ ਪਤਾ ਡਰਾਈਵਰ ਹੀ ਠੀਕ ਲੱਗਣੇ ਨੇ ਉਹ, ਅਤੇ ਉਹਨਾਂ ਦਾ ਤਾਂ ਕੋਈ ਜਿਹੜਾ ਹਿਸਾਬ ਕਿਤਾਬ ਜਿਹੜਾ ਉਹ ਇਸ ਤੋਂ ਇਲਾਵਾ ਨਹੀਂ। ਮੁੰਨਾ ਮੁਨੀਬ ਜਿਹੜਾ ਉਹ ਜਿਹੜਾ ਛੋਟਾ ਹੁੰਦਾ ਨਾ ਬੱਸ 'ਤੇ, ਜਿਹਨੇ ਟਾਇਰਾਂ ਨੂੰ ਹੱਥ ਮਾਰ ਕੇ ਚੈੱਕ ਕਰਨਾ ਹੁੰਦਾ ਕਿ ਹਵਾ ਪੂਰੀ ਹੈ, ਅਤੇ ਉਸਤਾਦ ਜੀ ਜਾਣ ਦਿਓ, ਇਹ ਸਾਰੇ ਬੰਦੇ ਹੀ ਤੁਹਾਡੇ ਕੰਮ 'ਤੇ ਲੱਗ ਜਾਣਗੇ ਜਨਾਬ, ਕਿਉਂਕਿ ਇਹਨਾਂ ਬੇਰੁਜ਼ਗਾਰ ਹੋਣਾ ਹੈ ਅੱਜ ਨਹੀਂ ਤਾਂ ਕੱਲ੍ਹ। ਇਸ ਲਈ PIA ਇਕੱਲੀ ਨਾ ਖਰੀਦੋ ਮਿਹਰਬਾਨੀ ਕਰਕੇ, ਇਹ ਨਾਲ ਇਹ ਵੀ ਕੰਮ ਕਰੋ, ਅਤੇ ਤਾਂ ਕਿ ਇਹ ਵਾਲੇ ਸਾਰੇ ਬੰਦੇ ਜਿਹੜੇ ਨੇ ਇਹ ਅੱਗੋਂ ਜਿਹੜੇ ਨੇ ਕਿਸੇ ਕੰਮ 'ਤੇ ਲੱਗਣ। ਅੱਛਾ ਜੀ, ਸੀਨੀਅਰ ਅਦਾਕਾਰਾ ਨੇ ਅਤੀਕਾ ਓਡੋ ਸਾਹਿਬ ਆ, ਉਹਨਾਂ ਇੱਕ ਨਵਾਂ ਕੱਟਾ ਖੋਲ੍ਹ ਛੜਿਆ। ਉਹਨਾਂ ਨੇ ਜਿਹੜੀ ਸ਼ਾਦੀ ਦੀ ਪਹਿਲੀ ਰਾਤ ਹੈ, ਲੰਬੀ ਮੈਂ ਗੱਲ ਨਹੀਂ ਕਰਨੀ ਕਿਉਂਕਿ ਮਾਸੀਆਂ ਚਾਚੀਆਂ ਮੇਰੀਆਂ ਬੈਠੀਆਂ ਨੇ, ਫਿਰ ਮੈਨੂੰ ਮਾੜਾ ਚੰਗਾ ਕਹਿਣਗੀਆਂ। ਅਤੇ ਬਸ ਉਹਨਾਂ ਨੇ ਜਿਹੜੀ ਸ਼ਾਦੀ ਦੀ ਪਹਿਲੀ ਰਾਤ ਉੱਤੇ ਕਾਫੀ ਸਾਰੇ ਤਬਸਰੇ ਕਰ ਛੱਡੇ ਨੇ। ਅਤੇ ਨਾਲ ਉਹਨਾਂ ਨੇ ਜਿਹੜੇ ਜੋੜੇ ਨੇ, ਅਜਨਬੀ ਜੋੜੇ, ਮਤਲਬ ਕਿ ਐਸੇ ਜੋੜੇ ਜਿਹਨੇ ਅਜਨਬੀ ਨੇ ਲੇਕਿਨ ਉਹਨਾਂ ਦੀਆਂ ਸ਼ਾਦੀਆਂ ਜਿਹੜੀਆਂ ਅਰੇਂਜ ਮੈਰਿਜ ਹੋਈਆਂ ਨੇ, ਮਤਲਬ ਵਿਆਹ ਤੋਂ ਪਹਿਲਾਂ ਉਹਨਾਂ ਦਾ ਟਾਕਰਾ ਨਹੀਂ ਹੋਇਆ। ਮੁੰਡੇ ਅਤੇ ਕੁੜੀ ਦਾ ਵਿਆਹ ਤੋਂ ਪਹਿਲਾਂ ਟਾਕਰਾ ਨਹੀਂ ਹੋਇਆ, ਵਿਆਹ ਵਾਲੇ ਦਿਨ ਹੀ ਟਾਕਰਾ ਹੋਇਆ। ਉਹਨਾਂ ਦੇ ਬਾਰੇ ਸ਼ਾਦੀ ਦੀ ਪਹਿਲੀ ਰਾਤ ਦੀਆਂ ਉਹਨਾਂ ਨੇ ਕੋਈ ਦਾਸਤਾਨਾਂ ਅਤੇ ਪਤਾ ਨਹੀਂ ਕਿਹੜੀਆਂ ਗੱਲਾਂ ਕਰ ਦਿੱਤੀਆਂ ਨੇ। ਅਤੇ ਸੋਸ਼ਲ ਮੀਡੀਆ ਹੋਇਆ ਹੁਣ ਤੱਤਾ, ਉਹਨਾਂ 'ਤੇ ਬਹੁਤ ਜ਼ਿਆਦਾ ਮਾਹੌਲ ਹੋ ਰਿਹਾ ਜਾਂ ਤਨਕੀਦ ਹੋ ਰਹੀ ਹੈ। ਮੈਂ ਬਸ ਇੰਨੀ ਗੱਲ ਦੱਸਣੀ ਹੈ, ਅਗਲੀ ਤੁਸੀਂ ਜਿਹੜੀ ਉਹ ਆਪ ਜਾ ਕੇ ਆਪ ਉੱਥੇ ਪੜ੍ਹੋ। ਮੈਂ ਮਤਲਬ ਕਿ ਉਸ ਗੱਲ ਨੂੰ ਆਪ ਲੱਭੋ। ਮੈਂ ਜਿਹੜੀ ਅਗਲੀ ਗੱਲ ਜਿਹੜੀ ਹੈ ਉਸ ਦੇ ਉੱਤੇ ਨਹੀਂ ਜਾਣਾ। ਯਾਸਮੀਨ ਰਾਸ਼ਦ ਸਾਹਿਬਾ ਨੇ ਜੇਲ੍ਹ ਤੋਂ ਇਹ ਕਿਹਾ ਕਿ ਨਵਾਜ਼ ਸ਼ਰੀਫ ਜਿਹੜਾ ਉਹ ਮੇਰੀ ਜ਼ਮਾਨਤ ਤੋਂ ਬੜਾ ਖਾਇਫ ਹੈ, ਇਸ ਲਈ ਮੇਰੀ ਜ਼ਮਾਨਤ ਡੱਕੀ ਜਾ ਰਹੀ ਹੈ, ਕਿਉਂਕਿ ਉਹਨੂੰ ਪਤਾ ਹੈ ਕਿ ਅਗਰ ਮੈਂ ਰਿਹਾ ਹੋ ਗਈ ਅਤੇ ਮੈਂ ਆਪਣੇ ਹਲਕੇ 'ਚ ਨਿਕਲਾਂਗੀ ਅਤੇ ਫਾਰਮ 45 ਜਿਹੜਾ ਅਸਲ ਹੈ ਉਹ ਹਾਸਲ ਕਰਾਂਗੀ, ਔਰ ਫਾਰਮ 47 'ਤੇ ਜਿਹੜੀ ਨਵਾਜ਼ ਸ਼ਰੀਫ ਦੀ ਝੂਠੀ ਜਿਹੜੀ ਜਿੱਤ ਹੈ ਉਹਨੂੰ ਐਕਸਪੋਜ਼ ਕਰਾਂਗੇ।
ਅੱਛਾ ਜੀ, ਅੱਗੋਂ ਤਾਰਿਕ ਮਤੀਨ ਸਾਹਿਬ ਨੇ ਬੜਾ ਜ਼ਬਰਦਸਤ ਤਜਜ਼ੀਆ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਜਿਹੜੇ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਨੇ ਉਹ ਆਲੂ ਨੇ, ਆਲੂ। ਮੈਂ ਵੀ ਪਹਿਲਾਂ ਹੈਰਾਨ ਹੋ ਗਿਆ, ਫਿਰ ਗੌਰ ਨਾਲ ਪੜ੍ਹਿਆ ਤਾਂ ਸਮਝ ਆਈ। ਉਹਨਾਂ ਕਿਹਾ ਇਹ ਆਲੂ ਨੇ ਹਰ ਸਬਜ਼ੀ ਦੇ ਵਿੱਚ, ਹਰ ਗੋਸ਼ਤ ਦੇ ਵਿੱਚ, ਹਰ ਸ਼ੈ ਦੇ ਵਿੱਚ ਫਿੱਟ ਆ ਜਾਂਦੇ ਨੇ। ਇਹ ਭਾਵੇਂ ਪੀਪਲਜ਼ ਪਾਰਟੀ ਦੀ ਹਕੂਮਤ ਹੋਵੇ ਤੇ ਪਾ ਦਿਓ ਆਲੂ, ਨੂਨ ਲੀਗ ਦੀ ਹਕੂਮਤ ਹੋਵੇ ਤੇ ਪਾ ਦਿਓ ਆਲੂ, ਤੇ ਆਪਣੇ ਫੀਲਡ ਮਾਰਸ਼ਲ ਸਾਹਿਬ ਦੀ ਹਕੂਮਤ ਹੋਵੇ ਤੇ ਫਿਰ ਤੇ ਮੇਰਾ ਮਤਲਬ ਆਲੂ ਵੀ ਪਾ ਦਿਓ ਤੇ ਨਾਲ ਨੂਨ ਵੀ ਪਾ ਦਿਓ ਤੇ ਪੀਪਲਜ਼ ਪਾਰਟੀ ਪਾ ਦਿਓ। ਫਿਰ ਤੇ ਮੇਰਾ ਮਤਲਬ ਕਿ ਤੁਸੀਂ ਜਿਹੜੇ ਕਿ ਆਲੂ, ਟੀਂਡੇ, ਗੋਸ਼ਤ ਸਾਰਾ ਕੁਝ ਇਕੱਠਾ ਹੀ ਪਕਾ ਸਕਦੇ ਹੋ। ਤੇ ਉਹਨਾਂ ਨੇ ਕਿਹਾ ਕਿ ਜੀ ਇਹ ਆਲੂ ਨੇ, ਹਰ ਥਾਂ 'ਤੇ ਫਿੱਟ ਹੋ ਜਾਂਦੇ ਨੇ। ਤੇ ਹੁਣ ਜਿਹੜਾ ਉਹ ਇਹਨਾਂ ਦੇ ਦੁਬਾਰਾ ਸ਼ਾਇਦ, ਅਸੀਂ ਕੱਲ੍ਹ ਵੀ ਤੁਹਾਨੂੰ ਦੱਸਿਆ ਸੀ ਕਿ ਸ਼ਾਇਦ ਇਹਨਾਂ ਦੇ ਜ਼ਿਆਦਾ ਫਿੱਟ ਹੋਣ ਦਾ ਹੁਣ ਜਿਹੜਾ ਉਹ ਚਾਂਸ ਦੁਬਾਰਾ ਹੋਇਆ। ਅੱਛਾ ਜੀ, ਇਹ ਅਗਲੇ ਪਾਸੇ ਤੁਹਾਡੇ ਸਾਹਮਣੇ ਜਿਹੜੀ ਗੱਲ ਰੱਖਣੀ ਹੈ ਉਹ ਰੱਖਣੀ ਹੈ ਆਪਣੇ ਇੱਕ ਲੈਫਟੀਨੈਂਟ ਕਰਨਲ ਝੂਲੇ ਲਾਲ ਸਾਹਿਬ ਨੇ। ਹਾਂਜੀ, ਇਹ ਲੈਫਟੀਨੈਂਟ ਕਰਨਲ ਝੂਲੇ ਲਾਲ ਸਾਹਿਬ ਚਕਵਾਲ ਤੋਂ ਨੇ, ਔਰ ਇਹਨਾਂ ਨੇ ਵੀ ਕੋਈ ਆਪਣੀ ਦਾਸਤਾਨ ਸੁਣਾਈ ਹੈ ਕਿ ਮੇਰਾ ਮਤਲਬ ਚਕਵਾਲ ਦੇ ਵਿੱਚ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ। ਇਹਨਾਂ ਨੇ ਆਪਣੀ ਸਾਰੀ ਗੱਲਬਾਤ ਸੁਣਾਈ ਹੈ। ਇਹਨਾਂ ਦੀ ਗੱਲ ਸੁਣ ਲਓ ਝੂਲੇ ਲਾਲ ਸਾਹਿਬ ਦੀ। ਪਹਿਲਾਂ ਚਕਵਾਲ ਤੋਂ ਆਪਣੀ ਇਹ ਦਾਸਤਾਨ ਨਾਲ ਲੈ ਕੇ ਆਏ ਨੇ ਅਤੇ ਸਿੱਧਾ ਹੀ ਵੱਜ ਗਏ ਨੇ ਬਾਜੀ ਮਰੀਮ ਨੂੰ। ਮਤਲਬ ਕਿ ਉਹਨਾਂ ਕੋਲੋਂ ਇਹਨਾਂ ਨੇ ਸਿੱਧੀ ਆਰਜ਼ੂ ਕੀਤੀ ਹੈ ਅਤੇ ਬਾਜੀ ਮਰੀਮ ਨੂੰ ਇਹ ਚਕਵਾਲ ਲੈ ਕੇ ਲਿਆਉਣਾ ਚਾਹੁੰਦੇ ਨੇ, ਔਰ ਚਾਹੁੰਦੇ ਨੇ ਵੀ ਉੱਥੋਂ ਆ ਕੇ ਅਤੇ ਉਹ ਸਾਰੀ ਗੱਲਬਾਤ ਦੱਸਣ ਔਰ ਵੇਖਣ ਵੀ ਚਕਵਾਲ ਦੇ ਵਿੱਚ ਕੀ ਹੋ ਰਿਹਾ। ਇਹ ਜ਼ਰਾ ਲੈਫਟੀਨੈਂਟ ਕਰਨਲ, ਖਾਲੀ ਕਰਨਲ ਨਹੀਂ ਹੈਗੇ ਇਹ ਜਿਹੜੇ ਝੂਲੇ ਲਾਲ ਸਾਹਿਬ ਨੇ, ਇਹ ਖਾਲੀ ਸਾਦਾ ਕਰਨਲ ਨਹੀਂ ਹੈਗੇ, ਇਹ ਲੈਫਟੀਨੈਂਟ ਕਰਨਲ ਨੇ। ਅਤੇ ਲੈਫਟੀਨੈਂਟ ਕਰਨਲ ਝੂਲੇ ਲਾਲ ਸਾਹਿਬ ਅਤੇ ਮਰੀਮ ਨਵਾਜ਼ ਸ਼ਰੀਫ ਸਾਹਿਬਾ ਦਾ ਜਿਹੜਾ ਮੁਕਾਲਮਾ ਹੈ, ਮਰੀਮ ਨਵਾਜ਼ ਸ਼ਰੀਫ ਸਾਹਿਬਾ ਤਾਂ ਉੱਤੇ ਮੌਜੂਦ ਨਹੀਂ, ਸਿਰਫ ਝੂਲੇ ਲਾਲ ਸਾਹਿਬ ਹੀ ਨੇ, ਲੇਕਿਨ ਉਹ ਆਪਣਾ ਮੁਕਾਲਮਾ ਕਰ ਰਹੇ ਨੇ। ਸੁਣੋ। I am Lieutenant Colonel Julelal speaking from Pakistan. I requested to CM Punjab, Madam Mariam, that you please come in Khushab and see the situation of the poor person. In Khushab, lot of poor person are living here. We are having no food, no medicine, no water. no water. ਭੁੱਖ ਤੇ ਮਰ ਗਏ ਆ ਖੁਸ਼ਾਬ ਵਾਲੇ। ਯਾ ਅੱਲਾ ਰਹਿਮ ਕਰ। ਸੁਣ ਲਿਆ ਜੇ, ਤੇ ਮੈਨੂੰ ਇੱਥੋਂ ਆਉਣ ਦਿਓ ਇਜਾਜ਼ਤ, ਤੇ ਰੱਬ ਰੱਖਾ।